ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 26 ਜਨਵਰੀ ਦੇ ਦਿਨ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ ਸਨ 1950 ਦੇ ਵਿੱਚ, ਜਿੱਥੇ ਇਸ ਦਿਨ ਨੂੰ ਮੁੱਖ ਰੱਖਦਿਆਂ ਭਾਰਤ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ। ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੇ ਇੰਡੀਅਨ ਕੌਂਸੂਲੇਟਸ ਹੈਗੇ ਆ ਉਹਨਾਂ ਦੇ ਵੱਲੋਂ ਇਸ ਸੰਬੰਧੀ ਜਿਹੜੇ ਪ੍ਰੋਗਰਾਮ ਨੇ ਉਹ ਉਲੀਕੇ ਜਾ ਰਹੇ ਨੇ। ਉੱਥੇ ਸਿੱਖ ਜਥੇਬੰਦੀਆਂ ਵੱਲੋਂ 26 ਜਨਵਰੀ ਦੇ ਦਿਨ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ। ਖਾਸ ਤੌਰ 'ਤੇ ਦਲ ਖਾਲਸਾ ਵੱਲੋਂ ਭਾਰਤ ਦੇ ਰਿਪਬਲਿਕ ਡੇ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਬੀਤੇ ਦਿਨਾਂ ਦੇ ਵਿੱਚ ਦਲ ਖਾਲਸਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿੱਥੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਖ ਕੌਮ ਦੇ ਨਾਲ ਭਾਰਤ ਦੇ ਵਿੱਚ ਸੰਵਿਧਾਨਕ ਤੌਰ 'ਤੇ ਜਿਹੜਾ ਵਿਤਕਰਾ ਹੈ ਉਹ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਜਿਹੜੇ ਹੱਕ ਨੇ ਉਹਨਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸ ਕਰਕੇ ਦਲ ਖਾਲਸਾ ਨੇ ਇਹ ਐਲਾਨ ਕੀਤਾ ਕਿ ਭਾਰਤ ਦਾ ਜਿਹੜਾ ਗਣਤੰਤਰ ਦਿਵਸ ਹੈ, ਰਿਪਬਲਿਕ ਡੇ ਹੈ, ਉਹਨੂੰ ਉਹ ਕਾਲੇ ਦਿਵਸ ਵਜੋਂ ਮਨਾਉਣ ਜਾ ਰਹੇ ਨੇ। ਤੇ ਇਸ ਸੰਬੰਧੀ 26 ਤਰੀਕ ਨੂੰ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਇੱਕ ਪ੍ਰੋਟੈਸਟ ਰੈਲੀ ਕਰਨ ਦਾ ਵੀ ਜਿਹੜਾ ਐਲਾਨ ਹੈ ਉਹ ਦਲ ਖਾਲਸਾ ਵੱਲੋਂ ਕੀਤਾ ਗਿਆ। ਸੋ ਅੱਜ ਇਸ ਸਾਰੇ ਇਸ਼ੂ ਦੇ ਸਬੰਧ ਦੇ ਵਿੱਚ ਕੀ ਕੌਨਸਟੀਟਿਊਸ਼ਨਲੀ ਗਲਤ ਕੀਤਾ ਗਿਆ ਸਿੱਖਾਂ ਦੇ ਨਾਲ ਤੇ ਹੋਰ ਕੀ ਇਸ਼ੂਜ਼ ਨੇ, ਇਹਦੇ ਰੀਜ਼ਨਸ ਕੀ ਨੇ ਇਸ ਐਲਾਨ ਦੇ ਪਿੱਛੇ, ਉਹਨਾਂ ਬਾਰੇ ਅੱਜ ਅਸੀਂ ਦਲ ਖਾਲਸਾ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਹਰਪਾਲ ਸਿੰਘ ਚੀਮਾ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਉਹ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਚੀਮਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਗੱਲ ਇੱਥੋਂ ਹੀ ਸ਼ੁਰੂ ਕਰੀਏ ਕਿ ਜਿਹੜਾ ਇਹ ਐਲਾਨ ਤੁਹਾਡੇ ਵੱਲੋਂ ਕੀਤਾ ਗਿਆ ਕਿ 26 ਜਨਵਰੀ ਨੂੰ ਤੁਸੀਂ ਕਾਲੇ ਦਿਵਸ ਵਜੋਂ ਮਨਾਉਣ ਜਾ ਰਹੇ ਹੋ, ਸੋ ਇਹਦੇ ਬਿਹਾਈਂਡ ਰੀਜ਼ਨਸ ਕੀ ਨੇ, ਕਾਰਨ ਕੀ ਨੇ? ਸਾਰਿਆਂ ਤੋਂ ਪਹਿਲਾਂ ਮੈਂ ਉਹੀ ਸਾਡੇ ਦਰਸ਼ਕਾਂ ਦੇ ਲਈ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਦੇਖੋ, 26 ਜਨਵਰੀ ਤੇ 15 ਅਗਸਤ ਅਸੀਂ ਪਹਿਲਾਂ ਨਹੀਂ, ਕੋਈ 11 ਸਾਲ ਤੋਂ ਘੱਟ ਵੀ ਮਨਾਉਂਦੇ ਆ ਰਹੇ ਹਾਂ। ਤੇ ਇਹ ਸਾਡਾ 12ਵਾਂ ਜਿਹੜਾ 26 ਜਨਵਰੀ ਦਾ ਦਿਨ ਹੈ, 12ਵੇਂ ਸਾਲ 'ਚ ਹੈ ਕਿ ਅਸੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ, ਵੱਖ-ਵੱਖ ਜ਼ਿਲ੍ਹਿਆਂ ਸ਼ਹਿਰਾਂ ਦੇ ਵਿੱਚ ਇਸ ਦਿਨ ਨੂੰ ਇੱਕ ਵਿਸ਼ਵਾਸਘਾਤ ਡੇ ਅਤੇ ਬਲੈਕ ਡੇ ਦੇ ਤੌਰ ਦੇ ਉੱਤੇ ਮਨਾਉਂਦੇ ਹਾਂ। ਜਦਕਿ ਅਸੀਂ, ਜਿਵੇਂ ਤੁਸੀਂ ਦੱਸਿਆ, ਅਸੀਂ ਮਾਨਸਾ ਦੇ ਵਿੱਚ ਇਹ ਡੇ ਮਨਾ ਰਹੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਪਿਛਲੇ 68 ਸਾਲ ਤੋਂ ਸਿੱਖ ਕੌਮ ਦੇ ਨਾਲ, ਸਪੈਸ਼ਲੀ ਹਿੰਦੁਸਤਾਨ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਜੋ ਸੰਵਿਧਾਨਕ ਬੇਇਨਸਾਫੀਆਂ, ਵਧੀਕੀਆਂ ਔਰ ਜੋ ਸੰਵਿਧਾਨਕ ਗੁਲਾਮੀ ਦਾ ਜੋ ਗਲਬਾ ਪਾਇਆ ਹੋਇਆ ਹੈ, ਇਸ ਦੇ ਵਿਰੁੱਧ ਅਸੀਂ ਇਸ ਦਿਨ ਨੂੰ ਮਨਾਉਂਦੇ ਹਾਂ। ਜਦੋਂ ਕਿ ਭਾਰਤ ਇਸ ਨੂੰ ਗਣਤੰਤਰ ਦਿਵਸ ਦੇ ਤੌਰ ਤੇ ਪਾਉਂਦਾ, ਅਸੀਂ ਸਮਝਦੇ ਹਾਂ ਕਿ ਇਸ ਦਿਨ ਦੇ ਉੱਤੇ ਤੁਸੀਂ ਸਿੱਖ ਕੌਮ ਨੂੰ ਸੰਵਿਧਾਨਕ ਗੁਲਾਮੀ ਦੇ ਦਾਇਰੇ ਦੇ ਵਿੱਚ ਲਿਆਂਦਾ। ਔਰ ਹੁਣ ਤੱਕ ਪਿਛਲੇ 68 ਸਾਲਾਂ ਤੱਕ ਜੋ ਸਾਡੇ ਨਾਲ ਵਧੀਕੀਆਂ ਹੋਈਆਂ ਨੇ, ਉਹਨਾਂ ਦੇ ਤੌਰ ਦੇ ਉੱਤੇ ਅਸੀਂ, ਜੋ ਸਾਡੇ ਨਾਲ ਵਾਅਦਾ ਖਿਲਾਫੀਆਂ ਹੋਈਆਂ ਨੇ, ਜੋ ਇਹਨਾਂ ਨੇ 1947 ਤੋਂ ਪਹਿਲਾਂ ਜਿਸ ਨਹਿਰੂ ਗਾਂਧੀ ਦੇ ਵਾਅਦਿਆਂ ਦੇ ਉੱਤੇ ਇਹਨਾਂ ਨੇ ਸਾਨੂੰ ਇੱਕ ਦੇਸ਼ ਦੇ ਉੱਤਰੀ ਖਿੱਤੇ ਦੇ ਵਿੱਚ ਇੱਕ ਆਜ਼ਾਦ ਖਿੱਤਾ ਦੇਣ ਦਾ ਵਾਅਦਾ ਕੀਤਾ ਸੀ, ਉਹਦਾ ਵਾਅਦਾ ਖਿਲਾਫੀਆਂ ਦੇ ਵਰਖਲਾਫ ਅਸੀਂ ਇਹ ਦਿਨ ਹੈ ਜਿਹੜਾ ਇਹ ਮਨਾਉਂਦੇ ਆ ਰਹੇ, ਮਨਾਉਂਦੇ ਹਾਂ ਜੀ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਡਾ ਪੰਜਾਬ ਦਾ ਪਿਛਲੇ ਦਿਨਾਂ ਦੇ ਵਿੱਚ, ਸਾਡੀ ਮਾਂ ਬੋਲੀ ਦਾ ਪਿਛਲੇ ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ 68 ਸਾਲ ਤੋਂ ਇਹ ਪੰਜਾਬ ਦਾ ਪਾਣੀ, ਜਿਹੜੇ ਨੈਚੁਰਲ ਰਿਸੋਰਸਿਸ ਨੇ ਸਾਡੇ ਪੰਜਾਬ ਦੇ, ਉਹ ਲੁੱਟਦੇ ਆ ਰਹੇ ਨੇ। ਗਲਤ ਫੈਸਲੇ ਕਰਕੇ, ਗਲਤ ਟ੍ਰੀਟੀਜ਼ ਕਰਕੇ, ਕੁਛ ਸਾਡੀ ਕੌਮ ਦੇ ਕੁਛ ਜਿਹੜੇ ਵਿਸ਼ਵਾਸਘਾਤ ਲੀਡਰ ਨੇ, ਉਹਨਾਂ ਦੀ ਵਜ੍ਹਾ ਦੇ ਕਾਰਨ ਔਰ ਹਿੰਦੁਸਤਾਨ ਦੀ ਜਿਹੜੇ ਨੀਤੀ ਘਾੜੇ ਨੇ, ਇਹ ਸਾਡਾ ਸਭ ਤੋਂ ਕੀਮਤੀ ਜਿਹੜਾ ਸਾਡਾ ਨੈਚੁਰਲ ਰਿਸੋਰਸਿਸ ਆ, ਪਾਣੀ, ਇਹਨੂੰ ਲੁੱਟਦੇ ਆ ਰਹੇ ਨੇ। ਔਰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ
ਸਾਡਾ ਸੰਵਿਧਾਨਕ ਤੌਰ ਤੇ ਸਾਡੇ ਨਾਲ ਧੱਕਾ ਸਾਡੇ ਨੌਜਵਾਨਾਂ ਦੇ ਨਾਲ ਸਪੈਸ਼ਲੀ ਕੀਤਾ ਜੀ ਕਿ ਪਿਛਲੇ 15-20 ਸਾਲਾਂ ਦੇ ਵਿੱਚ ਹਜ਼ਾਰਾਂ ਨੌਜਵਾਨ ਹੈ ਜਿਹੜੇ ਇਹਨਾਂ ਨੇ ਮਾਰ ਮੁਕਾਏ ਨੇ ਹਿੰਦੁਸਤਾਨ ਦੀਆਂ ਏਜੰਸੀਆਂ ਨੇ, ਮੰਨ ਲਓ ਜਿਨ੍ਹਾਂ ਨੇ ਜਿਹੜੇ ਆਪਣੇ ਸੰਵਿਧਾਨਕ ਹੱਕ ਦੇ ਲਈ, ਆਜ਼ਾਦੀ ਲਈ, ਸੈਲਫ ਡਿਟਰਮੀਨੇਸ਼ਨ ਦੇ ਲਈ ਅਸੀਂ ਆਪਣੀਆਂ ਮੰਗਾਂ ਜੋ ਪੰਜਾਬ ਦੇ ਵਿੱਚ ਰੱਖੀਆਂ ਹੋਈਆਂ ਸੀ ਉਹਨਾਂ ਦੇ ਲਈ ਜੋ ਧਰਮਯੁੱਧ ਮੋਰਚਾ ਚੱਲ ਰਿਹਾ ਸੀਗਾ ਉਸ ਦੇ ਵਿੱਚ ਉਹਨਾਂ ਨੇ ਉਹ ਨੌਜਵਾਨਾਂ ਨੂੰ ਫੇਕ ਇਨਕਾਊਂਟਰ ਦੇ ਵਿੱਚ ਮਾਰਿਆ ਔਰ ਲੰਬੇ ਸਮੇਂ ਤੋਂ ਮਤਲਬ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ। ਅੱਜ ਤੱਕ ਮਤਲਬ ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ ਔਰ ਕੋਈ ਵੀ ਜਿਹੜੀ ਸਾਡੀ ਡਿਮਾਂਡ ਸੀਗੀ ਉਹਨੂੰ ਮੰਨਿਆ ਨਹੀਂ ਗਿਆ। ਔਰ ਇਹ ਗੱਲ ਕਹਿ ਕੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਇਹਨਾਂ ਨੇ ਹਜ਼ਾਰਾਂ ਨੌਜਵਾਨ ਮਾਰੇ ਨੇ ਔਰ ਅੱਜ ਤੱਕ ਚੱਲਦੇ ਆ ਰਹੇ ਨੇ। ਤੁਸੀਂ ਦੇਖਿਆ ਹੋਣਾ ਕਿ ਪਿਛਲੇ 2 ਸਾਲਾਂ ਤੋਂ ਪਹਿਲਾਂ ਮਤਲਬ ਬਾਈਬਲ ਕਲਾਂ ਦੇ ਵਿੱਚ ਕਿਵੇਂ ਅਸੀਂ ਆਪਣੇ ਗੁਰੂ ਸਾਹਿਬ ਦੀ ਜਦੋਂ ਬੇਅਦਬੀ ਹੋਈ ਉਹਦੇ ਪ੍ਰੋਟੈਸਟ ਦੇ ਵਿੱਚ 2 ਨੌਜਵਾਨ ਮਤਲਬ ਨੇ ਸ਼ਾਂਤਮਈ ਮੋਰਚੇ ਦੇ ਵਿੱਚ ਪ੍ਰੋਟੈਸਟ ਕਰਦੇ ਮਾਰਤੇ ਔਰ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ। ਈਵਨ ਕਿ ਸਬੂਤ ਵੀ ਉਹਦੇ ਜਿਹੜੇ ਆ ਉਹਨਾਂ ਦੇ ਮਿਟਾ ਦਿੱਤੇ ਜਾਂਦੇ ਆ। ਸੋ ਇਹ ਏਦਾਂ ਦੀ ਜਿਹੜੀ ਨੌਜਵਾਨਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਪਿਛਲੇ ਸਮੇਂ ਦੇ ਵਿੱਚ, ਉਸ ਧੱਕੇਸ਼ਾਹੀ ਦੇ ਪ੍ਰਚੰਡ ਦੇ ਵਿੱਚ ਨੌਜਵਾਨਾਂ ਵਿੱਚ ਅੱਡ ਹੋਣ ਦੀ, ਆਪਣਾ ਸੰਵਿਧਾਨਕ ਹੱਕ ਲੈਣ ਦੀ, ਆਜ਼ਾਦੀ ਦੀ ਜਿਹੜੀ ਭਾਵਨਾ ਆ ਉਹ ਹੋਰ ਪ੍ਰਚੰਡ ਹੋ ਰਹੀ ਆ। ਔਰ ਅਸੀਂ ਬਿਲਕੁਲ ਇਸ ਗੱਲ ਦਾ ਫੈਸਲਾ ਕੀਤਾ ਕਿ ਅਸੀਂ ਜਦ ਤੱਕ ਆਜ਼ਾਦ ਨਹੀਂ ਹੁੰਦੇ ਸਾਨੂੰ ਸਿਰਫ ਡਿਟਰਮੀਨੇਸ਼ਨ ਦਾ ਰਾਈਟ ਦਿੱਤਾ ਜਾਵੇ ਔਰ ਸਾਨੂੰ ਆਜ਼ਾਦ ਅੱਡ ਹੋਣ ਦਾ, ਆਜ਼ਾਦ ਹੋਣ ਦਾ ਹੱਕ ਹੈ ਜਿਹੜਾ ਉਹ ਦਿੱਤਾ ਜਾਵੇ। ਇਹਨਾਂ ਬੇਇਨਸਾਫੀਆਂ ਦੇ ਬਰਖਲਾਫ ਅਸੀਂ ਇਹ ਜਿਹੜਾ ਪ੍ਰੋਟੈਸਟ ਹੈ ਇਹ ਕਰਦੇ ਆ ਰਹੇ ਹਾਂ। ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਕਨਸਟੀਟਿਊਸ਼ਨਲੀ ਗੱਲ ਕੀਤੀ ਹੈ ਵੀ ਸੰਵਿਧਾਨਕ ਤੌਰ ਤੇ ਜਿਹੜਾ ਧੱਕਾ ਹੈਗਾ, ਵਿਤਕਰਾ ਹੈਗਾ, ਉਹ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ। ਸੰਵਿਧਾਨਕ ਤੌਰ ਤੇ ਕੀ ਧੱਕਾ ਕੀਤਾ ਗਿਆ? ਜੇ ਅਸੀਂ ਸੰਵਿਧਾਨ ਦੇ ਵਿੱਚ ਦੇਖੀਏ ਤਾਂ ਕੀ ਇੱਦਾਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ ਜਿੱਥੋਂ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਸਿੱਖਾਂ ਦੇ ਨਾਲ ਧੱਕਾ ਕੀਤਾ ਗਿਆ? ਦੇਖੋ, ਸਭ ਤੋਂ ਵੱਡੀ ਉਦਾਹਰਨ ਜਿਹੜੀ ਉਹ ਪਹਿਲੀ ਇਹੀ ਹੈ ਕਿ ਸਿੱਖਾਂ ਨੂੰ ਇਹ ਇੱਕ ਵੱਖਰੇ ਧਰਮ ਦੇ ਤੌਰ ਤੇ ਨਹੀਂ ਮੰਨਦੇ। ਸੰਵਿਧਾਨਕ ਤੌਰ ਦੇ ਉੱਤੇ ਜਿਹੜੀ ਧਾਰਾ 25(20) ਆਰਟੀਕਲ 25 ਦੀ 20 ਹੈ ਉਹਦੇ ਵਿੱਚ ਸਿੱਖਾਂ ਨੂੰ ਇਹਨਾਂ ਨੇ ਜੈਨੀਆਂ ਨਾਲ, ਬੋਧੀਆਂ ਦੇ ਨਾਲ ਇੱਕ ਹਿੰਦੂ ਧਰਮ ਦਾ ਹੀ ਹਿੱਸਾ ਮੰਨਿਆ ਗਿਆ, ਜਦੋਂ ਕਿ ਸਿੱਖਾਂ ਦੇ ਰਿਵਾਜ, ਸਿੱਖਾਂ ਦੀਆਂ ਰੋਹ ਰੀਤੀਆਂ, ਸਿੱਖਾਂ ਦਾ ਜਾਂ ਪਿਛੋਕੜ ਹੈ ਜਾਂ ਸਾਡੀ ਜ਼ਿੰਦਗੀ ਜਿਉਣ ਦਾ ਜੋ ਢੰਗ ਤਰੀਕਾ ਹੈ, ਧਾਰਮਿਕ ਤੌਰ ਤੇ ਹੋਵੇ ਚਾਹੇ ਸਮਾਜਿਕ ਤੌਰ ਦੇ ਉੱਤੇ ਹੋਵੇ, ਉਹ ਸਾਰਾ ਹਿੰਦੂ ਕੌਮ ਨਾਲੋਂ ਵੱਖਰਾ ਹੈ। ਔਰ ਕਈ ਥਾਂ ਦੇ ਉੱਤੇ ਆਪ ਸੰਵਿਧਾਨ ਦੇ ਵਿੱਚ ਮੰਨਦੇ ਨੇ ਕਿ ਜਿਹੜੀ ਸਿੱਖ ਕੌਮ ਹੈ ਉਹ ਇੱਕ ਵੱਖਰੀ ਕੌਮ ਹੈ, ਪਰ ਇਸ ਦੇ ਤੌਰ ਤੇ ਵੀ ਸੰਵਿਧਾਨਕ ਤੌਰ ਦੇ ਉੱਤੇ ਇੱਕ ਵੱਖਰੀ ਕੌਮ ਦਾ ਜਿਹੜਾ ਸਾਨੂੰ ਹੱਕ, ਆਇਡੈਂਟਿਟੀ ਸਾਡੀ ਦੇਣੀ ਸੀ, ਉਹ ਅੱਜ ਤੱਕ ਨਹੀਂ ਦਿੱਤੀ। ਇਹ ਸਮਝਿਆ ਤੇ ਇਹ ਸਭ ਤੋਂ ਵੱਡਾ ਧੱਕਾ ਹੈ ਕਿ ਸਾਡੇ ਤੇ ਆਨੰਦ ਮੈਰਿਜ ਐਕਟ ਸਾਡਾ ਲਾਗੂ ਨਹੀਂ ਕੀਤਾ, ਜਿਹੜਾ 1947 ਤੋਂ ਪਹਿਲਾਂ ਸਾਡਾ ਇੱਕ ਵੱਖਰਾ ਆਨੰਦ ਮੈਰਿਜ ਐਕਟ ਸੀਗਾ। ਸਕਸੈਸ਼ਨ ਐਕਟ ਸਾਡਾ ਵੱਖਰਾ ਸੀਗਾ। ਮਤਲਬ ਸਾਨੂੰ ਇਹਨਾਂ ਨੇ ਹਿੰਦੂ ਧਰਮ ਦਾ ਹੀ ਹਿੱਸਾ ਮੰਨ ਕੇ ਜਿੰਨੇ ਚਾਹੇ ਹਿੰਦੂ ਸਕਸੈਸ਼ਨ ਐਕਟ, ਹਿੰਦੂ ਪ੍ਰਾਪਰਟੀ ਐਕਟ, ਸਾਰਿਆਂ ਦੇ ਵਿੱਚ ਉਹਨਾਂ ਦੇ ਵਿੱਚ ਹੀ ਗਿਣਿਆ ਜਾਂਦਾ ਔਰ ਸਾਨੂੰ ਵੱਖਰਾ ਨਹੀਂ। ਇਹ ਇੱਕ ਬਹੁਤ ਵੱਡਾ ਸਾਡੇ ਨਾਲ ਧੱਕਾ ਹੋਇਆ। ਨੰਬਰ 2 ਦੇ ਉੱਤੇ ਦੇਖੋ, ਪਾਣੀ, ਨੈਚੁਰਲ ਰਿਸੋਰਸਿਸ ਆ ਜਿਹੜਾ ਕਿੰਨੀਆਂ ਇਹਨਾਂ ਨੇ ਸੰਵਿਧਾਨਕ ਤੌਰ ਤੇ ਅਦਲਾ ਬਦਲੀਆਂ ਕਰਕੇ ਔਰ ਇਹ ਪੰਜਾਬ ਦੀਆਂ ਮਤਲਬ ਪਾਰਟੀਆਂ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ, ਉਹਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਨਾਲ ਇਹਨਾਂ ਨੇ ਧੋਖਾਧੜੀਆਂ ਕੀਤੀਆਂ ਔਰ ਲੀਡਰਾਂ ਨੇ ਵੀ ਜਿਹੜੇ ਆ ਉਹ ਵੀ ਇੱਕ ਜਿਸ ਤਰੀਕੇ ਨਾਲ ਆਪਾਂ ਉਹਨਾਂ ਦਾ ਜਿਹੜਾ ਤਿਉਹਾਰ ਹੈ ਮਤਲਬ ਉਹ ਕੌਮ ਦੇ ਪੱਖੀ ਨਾ ਹੋਣ ਦੇ ਨਾਤੇ ਸੈਲਫ ਮਤਲਬ ਉਹਨਾਂ ਦੀਆਂ ਉਹ ਭਾਰੂ ਨੇ ਉਹਨਾਂ ਦੇ ਉੱਤੇ ਔਰ ਉਹਨਾਂ ਨੇ ਪਾਣੀ ਨੂੰ ਜਿਸ ਤਰੀਕੇ ਨਾਲ ਲੁਟਾਇਆ, ਇਹ ਸਭ ਤੋਂ ਵੱਡਾ ਸੋਰਸ ਸੀਗਾ ਸਾਡੇ ਪੰਜਾਬ ਦਾ ਜਿਹੜਾ ਕਿ ਲੁੱਟ ਰਹੇ ਨੇ। ਔਰ ਇਹਦਾ 1947 ਤੋਂ ਪਹਿਲਾਂ ਸਾਨੂੰ ਮੁਆਵਜ਼ਾ ਮਿਲਦਾ ਸੀਗਾ, ਅੱਜ ਉਹ ਮੁਆਵਜ਼ਾ ਵੀ ਬੰਦ ਹੋ ਗਿਆ। ਜੇ ਅੱਜ ਦੀ ਉਹਦੀ ਕੀਮਤ ਲਾਈ ਜਾਵੇ ਤਾਂ 15,40,000 ਕਰੋੜ ਤੋਂ ਉੱਤੇ ਰੁਪਈਆ ਬਣਦਾ ਹੈ ਇਸ ਗੱਲ ਦੇ ਲਈ। ਔਰ ਜਿਹੜੀ ਇਹ ਸੰਵਿਧਾਨਕ ਤੌਰ ਦੇ ਉੱਤੇ ਨਵੀਆਂ ਡੈਫੀਨੇਸ਼ਨ ਰੋਜ਼ ਕੱਢ ਰਹੇ ਨੇ ਦੇਸ਼ ਭਗਤੀ ਦੀਆਂ, ਨੈਸ਼ਨਲਿਜ਼ਮ ਦੀਆਂ, ਔਰ ਕਦੇ ਕਿੰਨੀ ਵਾਰ ਮਤਲਬ 1947 ਤੋਂ ਲੈ ਕੇ ਸਭ ਤੋਂ ਵੱਧ ਜੇਕਰ ਦੇਸ਼ ਧਰੋਹ ਐਕਟ ਹੈ ਜਿਹੜਾ ਉਹ ਕਿਸੇ ਦੇ ਉੱਤੇ ਲਾਗੂ ਹੋਇਆ ਹੋਵੇ ਔਰ ਦੇਸ਼ ਧਰੋਹੀ ਦੀਆਂ ਧਾਰਾਵਾਂ ਲੱਗੀਆਂ ਹੋਣ ਤਾਂ ਸਿੱਖ ਕੌਮ ਹੀ ਆ। ਅਗਰ ਅਸੀਂ ਆਪਣਾ ਕੋਈ ਵੀ ਹੱਕ ਮੰਗਦੇ ਹਾਂ
ਔਰ ਸਾਡੇ ਉੱਤੇ ਉਸ ਹੱਕ ਨੂੰ ਮਤਲਬ ਅੱਖੋਂ ਪਰੋਖੇ ਕਰਕੇ, ਉਹ ਸਾਡੀ ਮੰਗ ਨੂੰ ਅੱਖੋਂ ਪਰੋਖੇ ਕਰਕੇ ਸਾਡੇ ਉੱਤੇ ਮਤਲਬ ਦੇਸ਼ ਧਰੋਹ ਦੀਆਂ ਧਾਰਾਂ ਲਾ ਦਿੱਤੀਆਂ ਜਾਂਦੀਆਂ ਨੇ। ਔਰ ਲੰਬੇ ਸਮੇਂ ਤੋਂ 24-25 ਸਾਲਾਂ ਤੋਂ ਉੱਤੇ ਸਮਾਂ ਹੋ ਗਿਆ ਕਿ ਸਾਡੇ ਨੌਜਵਾਨ ਹੈ ਜਿਹੜੇ ਉਹ ਆਪਣੀ ਦੇਸ਼, ਆਪਣੀ ਕੌਮ ਦੀ ਰਾਖੀ ਦੇ ਲਈ, ਆਪਣੇ ਹੱਕਾਂ ਦੇ ਲਈ ਜੇਲ੍ਹਾਂ ਦੇ ਵਿੱਚ ਬੰਦ ਪਏ ਆ ਔਰ ਅੱਜ ਤੱਕ ਉਹਨਾਂ ਨੂੰ ਛੱਡ ਨਹੀਂ ਰਹੇ। ਸੋ ਏਦਾਂ ਦੀਆਂ ਬਹੁਤ ਵਧੀਕੀਆਂ ਨੇ ਜਿਹੜੀਆਂ ਸਾਡੇ ਨਾਲ ਕਰ ਰਹੇ ਨੇ। ਮਤਲਬ ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਧਾਰਾ 25B ਦੀ ਗੱਲ ਕੀਤੀ ਹੈ, ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਮੀਡੀਆ ਦੇ ਵਿੱਚ ਵੀ ਸਾਹਮਣੇ ਆਈ ਹੈ ਕਿ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਹੈਗੇ ਆ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਧਾਰਾ 25B ਦੇ ਵਿੱਚ ਤਰਮੀਮ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਆ। ਕੋਸ਼ਿਸ਼ ਨਹੀਂ ਕਰ ਰਹੇ ਬਲਕਿ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਹ ਕਰਕੇ ਹਟਾਂਗੇ, ਹੁਣ ਇਹ ਸਾਡੇ ਏਜੰਡੇ ਦੇ ਉੱਪਰ ਹੈ। ਮਨਜੀਤ ਸਿੰਘ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਵੱਲੋਂ ਵਫਦ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਹੋਰ ਜਿਹੜੀਆਂ ਮੀਡੀਆ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਾਹਮਣੇ ਨੇ। ਸੋ ਜਿਹੜੀ ਇਹ ਤਰਮੀਮ ਕਰਨ ਦੀ ਗੱਲ ਹੈਗੀ ਹੈ, ਖਾਸ ਤੌਰ ਤੇ ਜਿਹੜੀ ਅਕਾਲੀ ਦਲ ਬਾਦਲ ਵੱਲੋਂ ਪਰਸਿਊ ਕੀਤੀ ਜਾ ਰਹੀ ਹੈ, ਇਹਦੇ ਨਾਲ ਤੁਸੀਂ ਕਿਵੇਂ ਰਿਲੇਟ ਕਰਦੇ ਹੋ, ਕੀ ਸਮਝਦੇ ਹੋ ਇਸ ਬਾਰੇ ਕਿ ਇਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਿੰਨੀ ਕੁ ਜਾਇਜ਼ ਹੈ? ਦੇਖੋ, ਇਹ ਬਿਲਕੁਲ ਧੋਖਾ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨੂੰ ਆਪਣਾ ਸੰਵਿਧਾਨ ਦੀ ਕਾਪੀ ਵੀ ਸਾੜੀ ਹੈ। ਇਸ ਸੰਬੰਧ ਦੇ ਵਿੱਚ ਧਾਰਾ 25B ਦੇ ਸੰਬੰਧ ਵਿੱਚ ਅੱਜ ਤੋਂ 10-15-20 ਸਾਲ ਪਹਿਲਾਂ ਅੱਜ ਵੀ ਜਿੰਨੀ ਬਿਆਨਬਾਜ਼ੀ ਇਹ ਕਰ ਰਹੇ ਆ, ਇਹ ਆਪ ਸਰਕਾਰਾਂ ਦੇ ਵਿੱਚ ਹੁੰਦੇ ਆ। ਇਹ ਜਿਹੜੀ ਹਿੰਦੁਸਤਾਨ ਦੀ BJP ਸਰਕਾਰ ਹੈ, ਉਹਦੇ ਪਾਰਟਨਰ ਨੇ। ਹਰਸਿਮਰਤ ਕੌਰ ਬਾਦਲ ਹੈ ਜਿਹੜੀ, ਉਹ ਮਿਨਿਸਟਰ ਹੈ ਕੈਬਨਿਟ ਦੀ। ਅਗਰ ਇਹਨਾਂ ਨੇ ਇਹ ਗੱਲ ਮਨਾਉਣੀ ਹੋਵੇ ਔਰ ਇਸ ਗੱਲ ਨੂੰ ਕਰਨਾ ਹੋਵੇ ਤੇ ਇਹਦੇ ਬਿਨਾਂ ਹੀ ਕਿਸੇ ਵੀ ਮਤਲਬ ਇੱਕੋ ਵਾਰ ਉਹਨਾਂ ਤੋਂ ਖਹਿਰਾ ਛਡਾਉਣਾ ਇਹਨਾਂ ਨੂੰ ਚਾਹੀਦਾ। ਔਰ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਅਸੀਂ BJP ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ। ਇਹ ਬਿਲਕੁਲ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਸੰਬੰਧ ਦੇ ਵਿੱਚ ਇਹ ਸਟੇਟਮੈਂਟਾਂ ਨੇ। ਇਹਨਾਂ ਦਾ ਕੋਈ ਵੀ ਵਿਚਾਰ ਨਹੀਂ ਕਿ ਇਹ ਇੰਨੇ ਭਾਰਤੀ ਸੰਵਿਧਾਨ ਤੋਂ ਔਖੇ ਨੇ ਜਾਂ ਇਹ ਸਮਝਦੇ ਨੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਸਾਡੇ ਨਾਲ ਧੋਖਾ ਹੋ ਰਿਹਾ। ਤਾਂ ਇਹਨਾਂ ਨੂੰ ਗਣਤੰਤਰ ਦਿਵਸ ਦੀਆਂ ਜਿਹੜੀਆਂ ਜਿੰਨੇ ਵੀ ਦਿਨ ਨੇ ਮਤਲਬ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਔਰ ਉਹਨੂੰ ਬਲੈਕ ਡੇ ਦੇ ਉੱਤੇ ਮਨਾਉਣਾ ਚਾਹੀਦਾ, ਜਸ਼ਨਾਂ ਦਾ ਬਾਈਕਾਟ ਕਰਨਾ ਚਾਹੀਦਾ। ਔਰ ਬਿਲਕੁਲ ਨਹੀਂ ਇਹ ਕਰਦੇ, ਨਾ ਇਹ ਕਦੀ ਇਹਨਾਂ ਨੇ ਐਡਾ ਹੌਸਲਾ ਜਤਾ ਰੱਖਿਆ ਕਿ ਅਸੀਂ ਮਤਲਬ ਹਿੰਦੁਸਤਾਨ ਨੂੰ ਕੋਈ ਕਰੜਾ ਸੁਨੇਹਾ ਦਈਏ। ਇਹ ਤਾਂ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੇ ਨੇ ਜੀ, ਔਰ ਕੋਈ ਸਿੰਸੈਰਿਟੀ ਨਹੀਂ ਹੈ ਇਹਨਾਂ ਦੇ ਵਿੱਚ ਇਸ ਗੱਲ ਦੇ ਲਈ। ਜੀ ਚੀਮਾ ਸਾਹਿਬ, ਜਿਵੇਂ ਅਸੀਂ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਹੈ, ਪਰ ਜੇ ਇੱਕ ਆਮ ਸਿੱਖ ਦੇ ਐਂਗਲ ਤੋਂ ਦੇਖਣਾ ਹੋਵੇ ਸਾਰੇ ਪਾਰਟ ਨੂੰ, ਤਾਂ ਬਹੁਤਾ ਜਦੋਂ ਅਸੀਂ ਪੰਜਾਬ ਦੇ ਵਿੱਚ ਵਿਚਰਦੇ ਹਾਂ ਜਾਂ ਪੰਜਾਬ ਤੋਂ ਬਾਹਰ ਜਾ ਕੇ ਦੇਖਦੇ ਹਾਂ ਤਾਂ ਉਦੋਂ ਵੀ ਇਹ ਗੱਲ ਦੇਖੀ ਜਾਂਦੀ ਹੈ ਕਿ ਅਸੀਂ ਸੰਵਿਧਾਨਕ ਦਾਇਰਾਕਾਰ ਦੇ ਵਿੱਚ ਰਹਿੰਦਿਆਂ ਜਿਹੜੀ ਇਹ ਤਰਮੀਮ ਹੈਗੀ ਹੈ, ਜਿਹੜਾ ਬਦਲਾਅ ਹੈਗਾ ਕਨਸਟੀਟਿਊਸ਼ਨ ਦੇ ਵਿੱਚ, ਉਹ ਕਰਵਾ ਸਕਦੇ ਹਾਂ ਤੇ ਸੰਵਿਧਾਨ ਦੇ ਅੰਡਰ ਹੀ ਰਹਿੰਦਿਆਂ ਅਸੀਂ ਆਪਣੇ ਜਿਹੜੇ ਹੱਕ ਹੈਗੇ ਆ ਉਹ ਲੈ ਸਕਦੇ ਹਾਂ। ਸੋ ਉਹ ਜਿਹੜੀ ਸੋਚ ਹੈਗੀ ਹੈ ਉਸ ਬਾਰੇ ਤੁਸੀਂ ਕੀ ਸਮਝਦੇ ਹੋ? ਕੀ ਸੰਵਿਧਾਨਕ ਤੌਰ ਤੇ ਇਹ ਚੇਂਜਸ ਕਰਕੇ ਸਿੱਖਾਂ ਦਾ ਜਿਹੜੇ ਮਸਲੇ ਨੇ ਜਾਂ ਜਿਹੜੀਆਂ ਹੱਕਾਂ ਦੀ ਗੱਲ ਕੀਤੀ ਜਾਂਦੀ ਆ, ਉਹ ਭਾਵੇਂ ਪਾਣੀਆਂ ਦਾ ਮਸਲਾ ਹੋਵੇ, ਕਿਸਾਨੀ ਦਾ ਹੋਵੇ ਜਾਂ ਆਈਡੈਂਟੀਟੀ ਦਾ ਮਸਲਾ ਹੋਵੇ, ਉਹ ਸਾਰੇ ਹੱਲ ਹੋ ਸਕਦੇ ਆ? ਜਾਂ ਜਿਸ ਲਾਈਨ ਤੇ ਤੁਸੀਂ ਚੱਲਦੇ ਹੋ, ਖਾਲਿਸਤਾਨ ਦੀ ਗੱਲ ਕਰਦੇ ਹੋ, ਉਹੀ ਇੱਕ ਸੋਲੂਸ਼ਨ ਹੈਗਾ? ਨਹੀਂ, ਸਿਰਫ ਜਿਹੜੀ ਗੱਲ ਹੈ ਹੁਣ ਇਸ ਤੋਂ ਅੱਗੇ ਬਹੁਤ ਵੱਧ ਗਈ ਹੋਈ ਹੈ। ਇਹ ਤਾਂ ਇਹਨਾਂ ਦੀ ਜੋ ਕੁਛ ਇਹਨਾਂ ਨੇ ਹੁਣ ਤੱਕ ਸਾਡੇ ਨਾਲ ਸੰਵਿਧਾਨਕ ਤੌਰ ਤੇ ਕੀਤਾ, ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਨੌਜਵਾਨਾਂ ਦਾ ਪਿਛਲੇ ਮੁੱਦੇ ਹੋਣ, ਚਾਹੇ 1984 ਦਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਵੇ, ਉਸ ਤੋਂ ਬਾਅਦ ਸਿੱਖ ਕਤਲੇਆਮ ਹੋਵੇ, ਇਹ ਸਾਰੀਆਂ ਗੱਲਾਂ ਨੇ ਦੱਸ ਦਿੱਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਇਨਸਾਫ ਹੈ ਜਿਹੜਾ ਕਦੇ ਨਹੀਂ ਮਿਲ ਸਕਦਾ। ਇਹ ਚਾਹੇ ਹੁਣ ਜਿਹੜੀ ਗੱਲ ਹੈ ਇਹ ਥੋੜੀ ਇਸ ਵਾਸਤੇ ਵੀ ਚੱਲ ਰਿਹਾ ਹੈ ਕਿ ਸਿੱਖਾਂ ਨੂੰ ਭਰਮਾਇਆ ਜਾਵੇ, ਇਹਨਾਂ ਨੂੰ ਧਾਰਾ 25B ਦੇ ਵਿੱਚੋਂ ਸ਼ਾਇਦ ਕੱਢਣ ਦਾ ਉਹ ਬਾਰੇ ਸੋਚ ਰਹੇ ਨੇ, ਇਸ ਬਾਰੇ ਸੋਚ ਰਹੇ ਨੇ। ਪਰ ਉਹ ਸਿਰਫ ਉਹਨਾਂ ਦੀ ਨੀਅਤ ਇਹ ਹੈ ਕਿ ਜਿਹੜੀ ਸਿੱਖਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਆ ਪ੍ਰਚੰਡ ਹੋਈ ਆ, ਉਹਨੂੰ ਘਸਿਆਰਾ ਬਣਾਇਆ ਜਾਵੇ। ਉਹਦੇ ਤੇ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਕਿ ਮਤਲਬ ਜਿਹੜਾ ਹਿੰਦੁਸਤਾਨ ਹੈ ਉਹ ਤਾਂ ਸਿੱਖਾਂ ਦਾ ਹੈ ਔਰ ਸਿੱਖ ਇਹਦੇ ਮਾਲਕ ਨੇ। ਦੇਖੋ ਜੀ, ਸਿੱਖਾਂ ਨੂੰ ਅਸੀਂ ਪ੍ਰਧਾਨ ਮੰਤਰੀ ਬਣਾਇਆ, ਜਿਹੜੀਆਂ ਫੌਜਾਂ ਨੇ ਉਹਦੇ ਜਨਰਲ ਸਿੱਖ ਨੇ। ਮਤਲਬ ਏਦਾਂ ਦੇ ਲਾਰੇ ਲਾ ਕੇ ਸਿੱਖਾਂ ਨੂੰ ਇਹ ਜਿਹੜੀ ਭਾਵਨਾ ਉਹਨਾਂ ਧੋਖਾ ਦੇ ਰਹੇ ਨੇ। ਇੱਕ ਹੋਰ ਧੋਖਾ ਵੱਡਾ ਜਿਹੜਾ ਕਰਨ ਜਾ ਰਹੇ ਨੇ ਲੋਕਾਂ ਨੂੰ। ਮੈਂ ਨਹੀਂ ਸਮਝਦਾ ਇਸ ਗੱਲ ਦੇ ਲਈ ਹੁਣ ਗੱਲ ਅੱਗੇ ਵੱਧ ਚੁੱਕੀ ਹੈ। ਸਾਨੂੰ ਹੁਣ ਅਸਲੀ ਇਨਸਾਫ ਹੈ ਜਿਹੜਾ ਉਹ ਸਾਡੀ ਖਾਲਿਸਤਾਨ ਦੇ ਨਾਲ
ਦੂਜਾ ਸਾਡੀ ਆਜ਼ਾਦੀ ਦੇ ਨਾਲ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਦੇ ਨਾਲ ਹੀ ਮਿਲ ਸਕਦਾ ਹੈ। ਜੀ ਚੀਮਾ ਸਾਹਿਬ, ਜਿਵੇਂ ਗੱਲ ਕੀਤੀ ਹੈ, ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਸੰਵਿਧਾਨਕ ਤੌਰ ਤੇ ਵਿਤਕਰੇ ਦੀ ਵੀ ਹੈ, ਤੇ ਉਹ ਤੋਂ ਬਾਅਦ ਜਿਸ ਹਿਸਾਬ ਦਾ ਐਡਮਿਨਿਸਟ੍ਰੇਸ਼ਨ ਦਾ ਜਾਂ ਸਰਕਾਰ ਦਾ ਰਵੱਈਆ ਹੈਗਾ ਉਹ ਵੀ ਕਿਸ ਹਿਸਾਬ ਦਾ ਹੈਗਾ ਸਿੱਖਾਂ ਦੇ ਪ੍ਰਤੀ, ਤੇ ਇਨਸਾਫ ਦੀ ਜਿਹੜੀ ਜਦੋਂ ਗੱਲ ਕਰਦੇ ਆ ਤਾਂ ਉੱਥੇ ਵੀ ਇਨਸਾਫ ਦੀ ਕੋਈ ਉਮੀਦ ਅੱਜ ਨਹੀਂ ਦੇਖੀ ਜਾਂਦੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਇਸ ਸੰਵਿਧਾਨਕ ਤੌਰ ਦੇ ਉੱਪਰ। ਪਰ ਕੀ ਕਾਰਨ ਹੈ ਕਿ ਜਿਹੜੀ ਮੈਜੋਰਿਟੀ ਹੈਗੀ ਹੈ ਸਿੱਖਾਂ ਦੀ, ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਜਾਂ ਪੰਜਾਬ ਤੋਂ ਬਾਹਰ ਭਾਰਤ ਦੇ ਨਕਸ਼ੇ ਵਿੱਚ ਹੋਵੇ, ਉਹਦੇ ਵੱਲੋਂ ਫਿਰ ਵੀ ਇਸ ਜਿਹੜੇ ਆਜ਼ਾਦੀ ਦੇ ਜਸ਼ਨ ਹੋਣ ਜਾਂ ਰਿਪਬਲਿਕ ਡੇ ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੰਡੀਆ ਦੇ, ਉਹਦੇ ਜਿਹੜੇ ਜਸ਼ਨ ਨੇ ਉਹ ਮਨਾਏ ਜਾਂਦੇ ਨੇ। ਉਹ ਅਕਾਲੀ ਦਲ ਬਾਦਲ ਦੀ ਵੀ ਵਿੱਚ ਹੀ ਹੈਗੀ ਹੈ ਗੱਲ, ਕਾਂਗਰਸ ਦੀ ਵੀ ਵਿੱਚ ਹੈਗੀ ਹੈ, ਪਰ ਸਿੱਖ ਹੋਣ ਦੇ ਨਾਤੇ ਕਿਉਂ ਇਹ ਗੱਲ ਸਮਝਣੀ ਜਾਂ ਤੁਹਾਡੇ ਲਈ ਲੋਕਾਂ ਨੂੰ, ਸਿੱਖਾਂ ਨੂੰ ਇਹ ਗੱਲ ਸਮਝਾਉਣੀ ਔਖੀ ਕਿਉਂ ਹੋ ਰਹੀ ਹੈ? ਲੋਕੀ, ਮੈਂ ਤਾਂ ਦੱਸਦਾ, ਚਾਹੇ ਕੋਈ ਕਾਂਗਰਸੀ ਸਿੱਖ ਹੋਵੇ, ਚਾਹੇ ਉਹ ਅਕਾਲੀ ਦਲ ਦਾ ਸਿੱਖ ਹੈ, ਬਾਦਲ ਦੀ ਪਾਰਟੀ ਦਾ ਮੈਂਬਰ ਹੈ ਜਾਂ ਆਮ ਸਿੱਖ ਹੈ, ਇਹ ਗੱਲ ਉਹ ਸਮਝ ਚੁੱਕੇ ਆ। ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜਾ ਸਾਡਾ ਹੱਕ ਹੈ ਔਰ ਜਿਹੜਾ ਸਾਡੀ ਸਾਰੀ ਸਮੱਸਿਆਵਾਂ ਦਾ ਹੱਲ ਹੈ ਉਹ ਇੱਕ ਵੱਖਰੇ ਦੇਸ਼ ਦੇ ਤੌਰ ਦੇ ਉੱਤੇ ਜਾਂ ਵੱਖਰੇ ਕੰਟਰੀ ਦੇ, ਇੱਕ ਆਜ਼ਾਦ ਕੰਟਰੀ ਦੇ ਤੌਰ ਤੇ ਹੋ ਸਕਦਾ ਹੈ। ਪਰ ਕਈ ਵਾਰੀ ਏਦਾਂ ਹੁੰਦਾ ਹੈ ਕਿ ਜਿਹੜੇ ਲੋਕ ਹੈ ਉਹ ਇੰਨੀ ਕੁ ਮਟੀਰੀਅਲਿਸਟਿਕ ਹੋ ਗਏ ਹੋਏ ਆ, ਇੰਨੀ ਕੁ ਜਿਹੜੀ ਵਿਚਾਰਧਾਰਾ ਉਹਦੇ ਪਿੱਛੇ ਹਟ ਗਏ ਹੋਏ ਆ, ਔਰ ਉਹਨਾਂ ਦੇ ਜਿਹੜੇ ਸੈਲਫ ਇੰਟਰਸਟ ਨੇ ਇੰਨੇ ਭਾਰੂ ਹੋ ਚੁੱਕੇ ਨੇ ਕਿ ਉਹ ਏਦਾਂ ਦੀ ਲੜਾਈ ਲੜਨ ਦੇ ਲਈ ਅੱਗੇ ਨਹੀਂ ਆਉਂਦੇ ਹੈਗੇ। ਨਹੀਂ ਤਾਂ ਓਦਾਂ ਸਿੱਖ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਸਾਡਾ ਹੱਕ ਹੈ ਜਿਹੜਾ ਉਹ ਇੱਕ ਵੱਖਰੇ ਦੇਸ਼ ਦੇ ਤੌਰ ਤੇ ਹੀ ਸਾਨੂੰ ਮਿਲੇਗਾ। ਕੁਛ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਆਪਣੇ ਇੱਕ ਇੰਟਰਸਟ ਨੇ ਹਿੰਦੁਸਤਾਨ ਦੇ ਵਿੱਚ, ਉਹਨਾਂ ਨੂੰ ਇੱਕ ਏਦਾਂ ਲੱਗਦਾ ਹੈ ਕਿ ਸਾਨੂੰ ਇਹ ਰਾਹ ਹੈ ਜਿਹੜਾ ਦੂਜਾ, ਇੱਕ ਦੇਸ਼ ਬਹੁਤ ਵੱਡਾ ਦੇਸ਼ ਬਣ ਚੁੱਕਾ ਹੈ ਹਿੰਦੁਸਤਾਨ, ਇਹਦੇ ਨਾਲ ਟੱਕਰ ਲੈਣਾ ਸਾਡੇ ਲਈ ਔਖਾ ਹੈ। ਏਦਾਂ ਦੀਆਂ ਜਿਹੜੀਆਂ ਕੁਛ ਕਮਜ਼ੋਰੀਆਂ ਨੇ ਉਹ ਸਿੱਖਾਂ ਨੂੰ ਸਿੱਧੀ ਲੜਾਈ ਲੜਨ ਤੋਂ ਜਾਂ ਸਿੱਧੀ ਇਸ ਗੱਲ ਤੋਂ ਲੜਨ ਤੋਂ ਰੋਕ ਰਹੀਆਂ ਨੇ। ਪਰ ਸਿੱਖ ਸਮਝ ਜ਼ਰੂਰ ਚੁੱਕੇ ਆ ਸਾਰੇ ਹੀ ਕਿ ਸਾਡਾ ਜਿਹੜਾ ਹੱਲ ਹੈ ਜਿਹੜਾ ਉਹਦਾ ਉਹ ਆਜ਼ਾਦੀ ਹੈ। ਜੀ, ਸੋ ਤੁਹਾਨੂੰ ਇਸ ਗੱਲ ਤੇ ਯਕੀਨ ਹੈਗਾ, ਤੁਸੀਂ ਇਹ ਗੱਲ ਮੰਨਦੇ ਹੋ ਵੀ ਜਦੋਂ ਸਮਾਂ ਆਇਆ ਤਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਸਿੱਖ ਵਸਦੇ ਆ ਉਹ ਜ਼ਰੂਰ ਜਦੋਂ ਖਾਲਿਸਤਾਨ ਦੀ ਗੱਲ ਆਈ ਤਾਂ ਉਹਦੇ ਉੱਪਰ ਤੁਹਾਡੇ ਨਾਲ ਖਲੋਣਗੇ? ਬਿਲਕੁਲ, ਅਸੀਂ ਚਾਹੁੰਦੇ ਹਾਂ ਕਿ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਦੇ ਕੇ ਇੱਕ ਵਾਰ ਦੇਖ ਲਿਆ ਜਾਵੇ ਕਿ ਸਿੱਖ ਹੈ ਜਿਹੜੇ ਉਹ ਕਿੱਥੇ ਚਾਹੁੰਦੇ। ਆਪੇ ਇਹਨਾਂ ਨੂੰ ਵੀ ਪਤਾ ਲੱਗ ਜੂਗਾ ਕਿਉਂ ਡਰਦੇ ਆ ਇਸ ਗੱਲ ਦੇ ਲਈ। ਹਿੰਦੁਸਤਾਨ ਦੇ ਜਿਹੜੇ ਨੀਤੀ ਘਾੜੇ ਨੇ ਜਾਂ ਹਿੰਦੁਸਤਾਨ ਗਵਰਨਮੈਂਟ ਸਰਕਾਰ ਇਸ ਗੱਲ ਤੇ ਕਿਉਂ ਡਰਦੀ ਹੈ। ਜੇ ਅਗਰ ਉਹਨਾਂ ਨੂੰ ਇਸ ਗੱਲ ਦਾ ਹੈ ਕਿ ਸਿੱਖ ਹੈ ਜਿਹੜੇ ਉਹ ਨਹੀਂ ਚਾਹੁੰਦੇ ਜਾਂ ਪੰਜਾਬ ਦੇ ਲੋਕ ਹੈ ਜਿਹੜੇ ਉਹ ਅੱਡ ਹੋਣਾ ਨਹੀਂ ਚਾਹੁੰਦੇ ਤਾਂ ਦੇਣਗਾ ਇੱਕ ਵਾਰੀ ਸੈਲਫ ਡਿਟਰਮੀਨੇਸ਼ਨ ਦਾ ਰਾਈਟ। ਔਰ UN ਤੋਂ ਤੇ ਮਤਲਬ ਚੇਅਰਮੈਨਸ਼ਿਪ ਥੱਲੇ ਜਾਂ ਉਹਨਾਂ ਦੀ ਦੇਖ ਰੇਖ ਦੇ ਥੱਲੇ ਵੋਟਾਂ ਕਰਾਈਆਂ ਜਾਣ ਤੇ ਆਪੇ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਜਿਹੜੇ ਲੋਕ ਆ ਉਹ ਕੀ ਚਾਹੁੰਦੇ ਆ। ਜੀ ਚੀਮਾ ਸਾਹਿਬ, ਇਹ ਸਾਰੇ ਪਾਰਟ ਦੇ ਵਿੱਚ ਜੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਦੀ ਗੱਲ ਕਰਨੀ ਹੋਵੇ ਤਾਂ ਉਹਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ? ਖਾਸ ਤੌਰ ਤੇ ਅਕਾਲ ਤਖਤ ਦੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਅਸੀਂ ਗੱਲ ਕਰੀਏ ਤਾਂ SGPC ਵੱਲੋਂ ਇਤਿਹਾਸ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ SGPC ਵੱਲੋਂ ਵੀ ਖਾਲਿਸਤਾਨ ਦਾ ਜਿਹੜਾ ਮਤਾ ਹੈਗਾ ਉਹ ਪਾਇਆ ਜਾ ਚੁੱਕਿਆ, ਪਰ ਅੱਜ ਕਿਉਂ SGPC ਤੇ ਜਿਹੜੀ ਧਾਰਮਿਕ ਲੀਡਰਸ਼ਿਪ ਹੈਗੀ ਹੈ ਓਵਰਆਲ ਸਿੱਖਾਂ ਦੀ ਉਹ ਇਸ ਇਸ਼ੂ ਦੇ ਉੱਪਰ ਕਿਉਂ ਨਹੀਂ ਆ ਕੇ ਖਲੋਂਦੀ? ਕਿਉਂ ਇਹਦੇ ਤੋਂ ਭਗੌੜੀ ਹੈ? ਜਾਂ ਖਾਸ ਤੌਰ ਤੇ 26 ਜਨਵਰੀ ਦੇ ਵਾਲੇ ਦਿਨ ਤੁਹਾਡੇ ਨਾਲ ਕਿਉਂ ਨਹੀਂ ਆ ਕੇ ਖਲੋਂਦੇ? ਦੇਖੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੀ ਮੈਂਬਰ ਨੇ। ਮਤਲਬ ਉਹਨਾਂ ਦੀ ਜਿਹੜੀ ਕਮਾਂਡ ਹੈ ਉਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਸਾਹਿਬ ਦੀ ਵੀ ਕਮਾਂਡ ਹੈ। ਔਰ ਜੋ ਉਹ ਚਾਹੁੰਦੇ ਨੇ, ਮਤਲਬ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹੀ ਡਿਸੀਜ਼ਨ ਹੈ ਜਿਹੜੇ ਉਹ ਕਰਦੇ ਆ। ਤੁਸੀਂ ਇਹ ਦੇਖ ਲਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ, ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਦਾ, ਪਿਛਲੀਆਂ ਵੋਟਾਂ ਦੇ ਵਿੱਚ ਵੋਟਾਂ ਪਈਆਂ ਸੀਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਇੱਕ ਕਲੋਨੀਜ਼ ਹੈਗੀਆਂ ਨੇ ਜਿੱਥੇ ਇਹਨਾਂ ਦੀ ਕੋਈ ਅੰਮ੍ਰਿਤਸਰ ਦੇ ਵਿੱਚ ਹੀ ਘੱਟ ਤੋਂ ਘੱਟ ਵੀ
5-6 ਹਜ਼ਾਰ ਦੇ ਕਰੀਬਨ ਉਸ ਕਲੋਨੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYEES ਦੀ ਵੋਟ ਹੈਗੀ ਹੈ। ਔਰ ਤੁਸੀਂ ਯਕੀਨ ਮੰਨੋਗੇ ਕਿ ਜਿਹੜਾ ਉੱਥੋਂ ਸ਼੍ਰੋਮਣੀ ਅਕਾਲੀ ਦਲ ਤੇ BJP ਦਾ ਕੈਂਡੀਡੇਟ ਸੀ ਉਹਨੂੰ 1000 ਵੋਟ ਪਈ ਔਰ 4500 ਤੋਂ ਉੱਤੇ ਵੋਟ ਹੈ ਜਿਹੜੀ ਉਹਨਾਂ ਬੂਥ ਤੋਂ ਮਤਲਬ ਵਿਰੋਧੀ ਧਿਰ ਦੀ ਨਿਕਲੀ ਹੈ। ਮੈਂ ਸਮਝਦਾ ਕਿ ਜਿਹੜਾ ਬਿਲਕੁਲ ਹੀ ਮਤਲਬ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਨੇ ਉਹਨਾਂ ਤੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYEE ਵੀ ਨੇ ਜਿਹੜੇ ਉਹ ਬਿਲਕੁਲ ਔਖੇ ਨੇ, ਉਹ ਬਿਲਕੁਲ ਨਹੀਂ ਚਾਹੁੰਦੇ ਹੈਗੇ। ਪਰ ਇਸੇ ਕਰਕੇ ਜਿਹੜੀਆਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਨਹੀਂ ਕਰਾ ਰਹੇ। ਹੁਣ ਬਿਲਕੁਲ ਤਸਵੀਰ ਪੰਜਾਬ ਦੇ ਵਿੱਚ ਵੱਖਰੀ ਬਣੀ ਹੋਈ ਹੈ ਔਰ ਤਾਂ ਹੀ 7 ਸਾਲ ਹੋ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੇ। ਪਰ ਜਿਸ ਤਰੀਕੇ ਦੇ ਨਾਲ ਕਿਹਾ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ ਕਿ ਕਾਬਿਜ਼ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਉਹਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਰੀ ਉਹ ਇੱਕ ਏਜੰਟ ਦੇ ਤੌਰ ਦੇ ਉੱਤੇ ਹਿੰਦੁਸਤਾਨ ਦੇ ਤੌਰ ਤੇ ਕੰਮ ਕਰ ਰਹੇ ਆ ਜੋ ਔਰ ਉਹ ਬਿਲਕੁਲ ਇਸ ਗੱਲ ਦੇ ਉੱਤੇ ਕਿਨਾਰਾਕਸ਼ੀ ਉਹਨਾਂ ਨੇ ਕੀਤੀ ਹੋਈ ਹੈ। ਉਹ ਚਾਹੁੰਦੇ ਆ ਕਿ ਸਿੱਖਾਂ ਨੂੰ ਸੰਵਿਧਾਨਕ ਗੁਲਾਮੀ ਬਣਾਈ ਰੱਖੀ ਜਾ ਸਕੇ ਔਰ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਦੇ ਅਧੀਨ ਹੋਣ ਕਰਕੇ ਹੀ ਮਤਲਬ ਇਸ ਪੱਖ ਦੇ ਵਿੱਚ ਨਹੀਂ ਖੜੀ। ਅਦਰਵਾਈਜ਼ ਜਿਹੜੀ ਮੈਂਬਰਸ਼ਿਪ ਹੈ, ਜਿਹੜਾ ਆਮ ਸਿੱਖ ਹੈ ਜਿਹੜਾ ਸ਼੍ਰੋਮਣੀ ਕਮੇਟੀ ਦਾ ਹੋਵੇ ਚਾਹੇ ਉਹ ਆਮ ਸਿੱਖ ਹੋਵੇ, ਉਹ ਬਿਲਕੁਲ ਇਸ ਗੱਲ ਨੂੰ ਸਮਝ ਚੁੱਕਿਆ ਆਪਣਾ ਕਿ ਸੰਵਿਧਾਨਕ ਆਜ਼ਾਦੀ ਦੇ ਤੌਰ ਦੇ ਉੱਤੇ ਹੀ ਆਜ਼ਾਦ ਹੋ ਕੇ ਸਾਡੀਆਂ ਹੱਲ ਹੋ ਸਕਦੀਆਂ ਨੇ ਮੁਸ਼ਕਲਾਂ। ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਦਾ ਵਿਆਖਿਆ ਕੀਤੀ ਹੈ ਤਾਂ ਅੰਤ ਦੇ ਵਿੱਚ ਜਿਵੇਂ ਤੁਸੀਂ ਹੈਗੇ ਹੋ ਖਾਸ ਤੌਰ ਤੇ ਦਲ ਖਾਲਸਾ ਜਥੇਬੰਦੀ ਦੀ ਜੇ ਗੱਲ ਕਰਨੀ ਹੋਵੇ ਤਾਂ ਜਿਸ ਹਿਸਾਬ ਨਾਲ ਮਨੁੱਖੀ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਉਭਾਰਨ ਦੇ ਲਈ ਜਾਂ ਬਾਕੀ ਦੇਸ਼ਾਂ ਦੇ ਨਾਲ ਜਾਂ ਯੂਨਾਈਟਿਡ ਨੇਸ਼ਨਸ ਦੇ ਨਾਲ ਰਾਬਤਾ ਕਾਇਮ ਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਭਾਰਤ ਸਰਕਾਰ ਵੱਲੋਂ ਕਿਤੇ ਨਾ ਕਿਤੇ ਦੇਖਿਆ ਜਾਂਦਾ ਉਹ ਅੜਿੱਕਾ ਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੁਹਾਡਾ ਵੀ ਜਦੋਂ ਤੁਸੀਂ UN ਦੇ ਇੱਕ ਸਮਾਗਮ ਦੇ ਵਿੱਚ ਇਸ ਸੰਬੰਧੀ ਗੱਲਬਾਤ ਕਰਕੇ ਤੁਸੀਂ ਵਾਪਸ ਗਏ ਹੋ ਤਾਂ ਤੁਹਾਡਾ ਵੀ ਜਿਹੜਾ ਪਾਸਪੋਰਟ ਸੀ ਉਹ ਜ਼ਬਤ ਕਰ ਲਿਆ ਗਿਆ ਸੀ। ਸੋ ਇਸ ਐਂਗਲ ਤੋਂ ਤੁਸੀਂ ਕੀ ਸਮਝਦੇ ਹੋ ਵੀ ਸਰਕਾਰ ਦਾ ਜਿਹੜਾ ਰਵੱਈਆ ਹੈਗਾ ਉਹ ਅੱਜ ਦੀ ਡੇਟ ਦੇ ਵਿੱਚ ਸਿੱਖਾਂ ਪ੍ਰਤੀ ਜਦੋਂ ਤੁਸੀਂ ਇਹ ਸਾਰੀਆਂ ਐਕਟੀਵਿਟੀਜ਼ ਕਰ ਰਹੇ ਹੋ ਪੰਜਾਬ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਖਾਸ ਤੌਰ ਤੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ? ਦੇਖੋ, ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿਹੜੀ ਉਹ ਸਰਕਾਰ ਹੈ, ਇਹ ਉਸ ਪਾਰਟੀ ਦੀ ਸਰਕਾਰ ਹੈ ਜਿਹਨੇ ਅਕਾਲ ਤਖ਼ਤ ਸਾਹਿਬ ਨੂੰ ਢਾਇਆ, ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਔਰ ਪਿਛਲੇ 20-25 ਸਾਲਾਂ ਦੇ ਵਿੱਚ 25-30 ਸਾਲਾਂ ਦੇ ਵਿੱਚ ਹਜ਼ਾਰਾਂ ਨੌਜਵਾਨ ਹੈ ਜਿਹੜੇ ਇਹਨਾਂ ਨੇ ਫੇਕ ਇਨਕਾਊਂਟਰ ਦੇ ਵਿੱਚ ਗਵਾ ਦਿੱਤੇ ਆ। ਉਹਨਾਂ ਦਾ ਤਾਂ ਰੋਲ ਹੈ ਜਿਹੜਾ ਉਹ ਬਿਲਕੁਲ ਇੱਕ ਭਾਰਤ ਦੇ ਏਜੰਟ ਵਰਗਾ ਹੀ ਹੈ। ਉਹਨਾਂ ਨੂੰ ਤੇ ਆਪਾਂ ਕਹਿ ਨਹੀਂ ਸਕਦੇ ਇਸ ਗੱਲ ਬਾਰੇ ਕਿ ਉਹਨਾਂ ਦੀ ਜਿਹੜੀ ਕੋਈ ਸ਼ੱਕ ਨਹੀਂ ਹੈਗੀ ਉਹਨਾਂ ਦੇ ਰੋਲ ਦੇ ਉੱਤੇ। ਪਰ ਅਸੀਂ ਇੱਕੋ ਗੱਲ ਦੇ ਉੱਤੇ ਇਹ ਗੱਲ ਸਮਝਦੇ ਹਾਂ ਕਿ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਸਿੱਖ ਹੈ ਜਿਹੜੇ ਹੁਣ ਸਾਡੇ ਤੋਂ ਬਹੁਤ ਔਖੇ ਨੇ ਔਰ ਖਾਸ ਕਰਕੇ ਸਪੈਸ਼ਲੀ ਬਾਹਰ ਦਾ ਜਿਹੜਾ ਸਿੱਖ ਡਾਇਸਪੋਰਾ ਘੱਟ ਤੋਂ ਘੱਟ 5 ਮਿਲੀਅਨ ਦੇ ਤੌਰ ਤੇ ਬਾਹਰ ਜਿਹੜਾ ਬੈਠਾ ਸਿੱਖ ਹੈ ਜਿਹੜਾ ਉਹਨੂੰ ਪਤਾ ਇਸ ਗੱਲ ਦਾ ਕਿ ਆਜ਼ਾਦੀ ਦੀ ਭਾਵਨਾ ਕੀ ਹੁੰਦੀ ਹੈ, ਰਾਈਟਸ ਕੀ ਹੁੰਦੇ ਨੇ, ਸਿਟੀਜ਼ਨ ਦਾ ਮੁੱਲ ਕੀ ਹੁੰਦਾ ਹੈ ਮਤਲਬ। ਔਰ ਉਹ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਨੂੰ ਦੇਖ ਰਹੇ ਨੇ ਬਿਲਕੁਲ ਉਹਨਾਂ ਦੀ ਜਿਹੜੀ ਪੰਜਾਬ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਸਪੋਰਟ ਹੈ ਉਹ ਇੱਕ ਹਿਸਟੋਰੀਕਲ ਹੈ। ਔਰ ਮੈਂ ਸਮਝਦਾ ਵੀ ਇਹ ਸਾਰਾ ਸਿੱਖ ਡਾਇਸਪੋਰਾ ਜਿੰਨਾ ਵੀ ਇੱਥੇ ਹਿੰਦੁਸਤਾਨ 'ਚ ਵੀ ਬੈਠਾ ਹੈ ਔਰ ਜਿਹੜਾ ਬਾਹਰ ਬੈਠਾ ਹੈ ਇਹ ਇੱਕ ਦਿਨ ਜ਼ਰੂਰ ਇਹਦਾ ਰੰਗ ਲੈ ਕੇ ਆਏਗਾ ਔਰ ਆਜ਼ਾਦੀ ਜ਼ਰੂਰ ਸਿੱਖਾਂ ਨੂੰ ਹਾਸਲ ਹੋਏਗੀ ਇਸ ਗੱਲ ਦੇ। ਜੀ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਸ਼ੋਅ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ।
ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵੇਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।